ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਪੰਜਾਬ ਵਿੱਚ ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ 'ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨਾ ਜੇਤੋ ਜਿਨ੍ਹਾਂ ਦਾ ਫੋਨ ਨੰਬਰ 4082722500। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਇਹਨਾਂ ਦੀਆਂ ਮਠਿਆਈਆਂ ਦਾ ਸਵਾਦ ਵੀ ਦੇਖ ਸਕਦੇ ਹੋ। ਪੀਜ਼ਾ ਔਡਰ ਕਰਨੇ ਦੇ ਲਈ ਵਿਜ਼ਿਟ ਕਰ ਸਕਦੇ ਹੋ www.chicagopizza.com। 10% ਔਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਗੁਰਦੀਪ ਸਿੰਘ ਵਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਖਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਜੀ ਬੇਕਰਸਵੀਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਗੁਰਵੀਰ ਸਿੰਘ ਜੀ ਫ੍ਰਿਜ਼ਨੋ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ, ਬਹੁਤ ਮਿਹਰਬਾਨੀ ਜੀ। ਅਤੇ ਜੀ ਕੱਲ੍ਹ ਆਪਾਂ ਗੱਲ ਕੀਤੀ ਸੀਗੀ ਕਿ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਆ ਜਿਨ੍ਹਾਂ ਦਾ ਲੋਕਾਂ 'ਤੇ ਪ੍ਰਭਾਵ ਪੈਂਦਾ ਆ, ਆਂਢੀ ਗੁਆਂਢੀ ਦੇਸ਼ਾਂ 'ਤੇ ਵੀ ਪੈਂਦਾ ਹੈ। ਉੱਥੇ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਚੱਲ ਰਹੀ ਹੈ? ਦੇਖੋ ਜੀ, ਸਿਆਣੇ ਕਹਿੰਦੇ ਨੇ ਕਿ ਹਮਸਾਇਆ ਮਾਂ ਪਿਓ ਜਾਇਆ। ਗੁਆਂਢੀ ਤੁਸੀਂ ਆਪਣੀ ਚੋਇਸ ਦੇ ਨਾਲ ਨਹੀਂ ਬਦਲ ਸਕਦੇ, ਉਹੀ ਜਿਹੜਾ ਜੀ ਉਹ ਰੱਖਣਾ ਪੈਂਦਾ। ਉੱਥੋਂ ਦੇ ਲੋਕ ਜਿਹੜੇ ਨੇ, ਕਿਉਂਕਿ ਵੰਡ ਤੋਂ ਪਹਿਲਾਂ ਲੋਕਾਂ ਦੀਆਂ ਇੰਨੀਆਂ ਨੇੜਤਾਵਾਂ ਸੀਗੀਆਂ ਜਾਂ ਅੱਜ ਵੀ ਜਿਹੜੀਆਂ ਦੀ ਉਹ ਹੈਗੀਆਂ ਨੇ। ਗੁਆਂਢੀ ਮੁਲਕ ਦੇ ਵਿੱਚ ਕੁਛ ਵੀ ਹੁੰਦਾ ਉਹਦਾ ਅਸਰ ਇੱਧਰ ਰਹਿੰਦੇ ਉਹਨਾਂ ਲੋਕਾਂ ਦੇ ਉੱਤੇ ਜ਼ਰੂਰ ਹੁੰਦਾ ਜਿਨ੍ਹਾਂ ਦੇ ਸਹਿਚਾਰ ਉੱਧਰ ਅਜੇ ਵੀ ਜਿਹੜੇ ਆ ਜੀ ਉਹ ਬਣੇ ਹੋਏ ਆ। ਹਾਲਾਂਕਿ ਇਹ ਜਿਹੜੀਆਂ ਚੋਣਾਂ ਬਹੁਤ ਹਿੰਸਕ ਹੋ ਗਈਆਂ ਔਰ ਆਤਮਘਾਤੀ ਹਮਲਾ ਵੀ ਹੋਇਆ। 35 ਲੋਕਾਂ ਦੀ ਮੌਤ ਜਿਹੜੀ ਆ ਇੱਥੇ ਹੋ ਚੁੱਕੀ ਆ ਇਹਨਾਂ ਜਿਹੜੇ ਬੰਬ ਧਮਾਕੇ ਸੀਗੇ ਉਹਦੇ ਵਿੱਚ। ਇੱਕ ਨਵੀਂ ਚੀਜ਼ ਜਿਹੜੀ ਆ ਜੀ ਥੋੜ੍ਹੀ ਉਹ ਇਹ ਆ ਰਹੀ ਹੈ ਕਿ ਕੁੱਲ ਜਿਹੜੀਆਂ ਸੀਟਾਂ 342 ਨੇ, ਸਿੱਧੀ ਚੋਣ 272 ਦੇ ਉੱਤੇ ਹੋਈ ਆ। 137 ਜਿਹੜਾ ਜੀ ਉਹ ਬਹੁਮਤ ਚਾਹੀਦਾ। ਜਿਹੜੀ ਪਾਕਿਸਤਾਨ ਤਹਿਰੀਕ-ਏ-ਇਸਲਾਮ ਜਿਹੜੀ ਪਾਰਟੀ ਹੈ, ਆਪਣੇ ਤਹਿਰੀਕ-ਏ-ਇਨਸਾਫ ਪਾਰਟੀ, ਮਾਫ਼ ਕਰਨਾ, ਇਹਦੇ ਜਿਹੜੇ ਇਮਰਾਨ ਖਾਨ ਨੇ ਸਾਬਕਾ ਕ੍ਰਿਕਟਰ ਨੇ, ਉਹਨਾਂ ਦੀ ਪਾਰਟੀ ਜਿਹੜੀ ਹੈ ਜੀ ਸਪਸ਼ਟ ਬਹੁਮਤ ਵੱਲ ਨੂੰ ਜਿਹੜਾ ਉਹ ਵੱਧ ਰਹੀ ਹੈ ਬੜੀ ਤੇਜ਼ੀ ਦੇ ਨਾਲ। ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਨਕਾਰਿਆ ਲੋਕਾਂ ਨੇ। ਜਿਹੜੀ PML ਹੈ, ਇਹਦੇ ਕੋਲੇ ਤਕਰੀਬਨ 64 ਸੀਟਾਂ ਜਿਹੜੀਆਂ ਜਾ ਚੁੱਕੀਆਂ ਨੇ। PPP ਜਿਹੜੀ ਆ ਉਹ ਤੀਜੇ ਨੰਬਰ ਦੇ 43 ਸੀਟਾਂ ਜਿਹੜੀਆਂ ਉਹ ਲੈ ਕੇ। PPP ਜਿਹੜੀ ਹੈ ਜੀ ਉਹ ਕਿੰਗ ਮੇਕਰ ਦਾ ਰੋਲ ਵੀ ਨਿਭਾ ਸਕਦੀ ਹੈ ਜੇ ਇੱਧਰ ਜਿਹੜੀਆਂ ਦੀ ਸਪਸ਼ਟ ਬਹੁਮਤ ਨਾ ਮਿਲਿਆ। MQM ਜਿਹੜੀ ਆ ਉਹ 5 ਸੀਟਾਂ ਔਰ MMA ਜਿਹੜੀ ਆ ਉਹ 9 ਸੀਟਾਂ ਦੇ ਉੱਤੇ ਜਿਹੜੀ ਆ ਉਹ ਸਭ ਤੋਂ ਲਾਸਟ ਦੇ ਉੱਤੇ ਚੱਲ ਰਹੀ ਹੈ। 5 ਪਾਰਟੀਆਂ ਤਕਰੀਬਨ ਜਿਹੜੀਆਂ ਜੀ ਉਹ ਮੇਨ ਨੇ ਇਹਦੇ ਵਿੱਚ। ਸਾਬਕਾ ਰਾਸ਼ਟਰਪਤੀ ਆਸਫ ਅਲੀ ਜ਼ਰਦਾਰੀ ਹੋਰਾਂ ਦੀ ਪਾਕਿਸਤਾਨ ਪੀਪਲਸ ਪਾਰਟੀ ਹੈ ਜੀ, ਜਿੱਥੇ 20 ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰ, ਜਦੋਂ ਕਿ ਜਿਹੜੇ ਮਜ਼ਹਬੀ ਪਾਰਟੀਆਂ ਦਾ ਗੱਠਜੋੜ ਜਿਹੜਾ ਜੀ ਉਹ ਵੀ ਚੌਥੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਚੱਲ ਰਿਹਾ। ਇਹ ਜਿਹੜੇ ਆਜ਼ਾਦ ਜਿਹੜੇ ਖੜੇ ਨੇ ਇਹ ਇਮਰਾਨ ਖਾਨ ਹੋਰਾਂ ਦੀ ਪਾਰਟੀ ਦੇ ਨਾਲ ਰਲਣ ਦੀ ਇਹਨਾਂ ਦੀ ਸੰਭਾਵਨਾ ਹੈ। ਬੇਸ਼ੱਕ ਇਮਰਾਨ ਖਾਨ ਹੋਰੀ ਕ੍ਰਿਕਟ ਦੇ ਵਿੱਚ ਦੁਨੀਆ ਦੇ ਵਿੱਚ ਜਿੱਥੇ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਰਹਿੰਦੇ ਨੇ ਉਹਨਾਂ ਦੇ ਵਿੱਚ ਉਹ ਜਾਣਿਆ ਪਛਾਣਿਆ ਨਾਮ ਹੈ। ਤਕਰੀਬਨ 2 ਦਹਾਕੇ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਜਦੋਂ ਤੋਂ ਇਮਰਾਨ ਖਾਨ ਹੋਰੀ ਜਿਹੜੇ ਆ ਪਾਕਿਸਤਾਨ ਦੇ ਵਿੱਚ ਸਿਆਸਤ 'ਚ ਆਪਣੇ ਪੈਰ ਲਾਉਣ ਦੇ ਵਾਸਤੇ ਤਰਲੋ ਮੱਛੀ ਹੋ ਰਹੇ ਆ। ਜਦੋਂ ਲੱਗਦਾ ਹੈ ਕਿ ਉਹ ਬਸ ਕੁਰਸੀ ਦੇ ਨੇੜੇ ਆ ਗਏ, ਉਦੋਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਪਛਾੜ ਦਿੰਦੀਆਂ ਰਹੀਆਂ ਨੇ, ਕਿਉਂਕਿ ਉਹ ਕਿਸੇ ਸਿਆਸੀ ਪਰਿਵਾਰ ਦੇ ਵਿੱਚੋਂ ਆਏ ਹੋਏ ਨਹੀਂ ਗੇ। ਉਹਨਾਂ ਦਾ ਪਿਛੋਕੜ ਜਿਹੜਾ ਦੀ ਉਹ ਕ੍ਰਿਕਟ ਹੀ ਹੈ। ਕਈ ਵਿਵਾਦਾਂ ਦੇ ਵਿੱਚ ਵੀ ਅਕਸਰ ਜਿਹੜਾ ਇਮਰਾਨ ਖਾਨ ਹੋਰੀ ਘਿਰੇ ਰਹਿੰਦੇ ਆ। ਪਰ ਪਾਕਿਸਤਾਨ ਦੇ ਲੋਕਾਂ ਨੇ ਇਸ ਵਾਰੀ ਜਿਵੇਂ, ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਫੌਜ ਹੈ ਉਹਦਾ ਬਹੁਤ ਵੱਡਾ ਇਹਦੇ ਵਿੱਚ ਹੱਥ ਹੈ। ਫੌਜ ਜਿਹੜੀ ਆ ਉਹ ਚਾਹੁੰਦੀ ਹੈ ਕਿ ਇਮਰਾਨ ਖਾਨ ਹੋਰੀ ਜਿਹੜਾ ਜੀ ਉਹ ਸੱਤਾ ਦੇ ਉੱਤੇ ਕਾਬਜ਼ ਹੋਣ। ਚਲੋ ਇਹਨਾਂ ਗੱਲਾਂ ਨੂੰ ਵੀ ਜਿਹੜਾ ਪਾਸੇ ਕਰ ਦਿੱਤਾ ਜਾਵੇ ਤਾਂ ਇਹ ਪਾਕਿਸਤਾਨ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਹੋ ਰਿਹਾ ਕਿ ਕੁਛ ਪਰਿਵਾਰ, 2-3 ਪਰਿਵਾਰ ਭਾਰਤ ਵਾਲੇ ਸਾਈਡ ਵਾਂਗੂ ਹੀ ਜਿਹੜੇ ਹਮੇਸ਼ਾ ਸੱਤਾ ਦੇ ਉੱਤੇ ਕਾਬਜ਼ ਰਹੇ ਨੇ, ਉੱਤਰ ਘੱਟ ਮੈਂ ਚੜ੍ਹਾਂ ਉਹਦੇ ਮੁਤਾਬਕ ਇਸ ਵਾਰੀ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਸਾਈਡ ਲਾਈਨ ਕਰਕੇ ਇੱਕ ਗੈਰ ਰਵਾਇਤੀ ਸਿਆਸੀ ਪਾਰਟੀ ਜਿਹੜੀ ਆ ਉਹਦੇ ਮੁਖੀ ਇਮਰਾਨ ਖਾਨ ਨੂੰ ਲੱਗਦਾ ਹੈ ਕਿ ਮੌਕਾ ਜਿਹੜਾ ਜੀ ਉਹ ਤਕਰੀਬਨ ਦੇ ਦਿੱਤਾ। ਚਲੋ ਕੁਛ ਚੇਂਜ ਤਾਂ ਲਿਆ ਹੀ, ਜਿੱਤਣ ਜਾਂ ਨਾ ਜਿੱਤਣ, ਪਰ ਕੁਛ ਉਹਨੇ ਕੋਸ਼ਿਸ਼ ਤਾਂ ਕਰਨਗੇ ਨਾ।
ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ SYL ਨਹਿਰ ਦੇ ਮੁੱਦੇ ਤੇ। ਉਸ ਮਾਮਲੇ ਦੇ ਵਿੱਚ ਹਰਿਆਣਾ ਨੂੰ ਤੁਰੰਤ ਕੋਈ ਵੀ ਰਾਹਤ ਨਹੀਂ ਮਿਲੀ। ਹਾਲਾਂਕਿ ਇਹ ਹੈ ਜੀ ਕਿ ਇਹ ਕੋਈ ਮਾਮਲਾ ਸੁਣਵਾਈ ਅਧੀਨ ਨਹੀਂ ਸੀਗਾ, ਨਾ ਇਹਦੀ ਕੋਈ ਤਰੀਕ ਜਿਹੜੀ ਹੈ ਜੀ ਉਹ ਪਈ ਹੋਈ ਸੀ। ਪਰ ਕਿਉਂਕਿ ਇਹ ਇਸ਼ੂ ਇਸ ਤਰ੍ਹਾਂ ਦਾ ਹੈ, ਜਦੋਂ ਜਦੋਂ ਚੋਣ ਆਉਂਦੀ ਹੈ ਫਿਰ ਇਹ ਉਹ ਮਦਾਰੀ ਦੇ ਕੋਲੇ ਜਿਹੜਾ ਮੈਜਿਕ ਬਾਕਸ ਹੁੰਦਾ ਨਾ, ਉਹਦੇ ਵਿੱਚੋਂ ਜਿਵੇਂ ਉਹ ਸਮਾਨ ਕੱਢਦਾ ਹੌਲੀ ਹੌਲੀ, ਫਿਰ ਇਹ ਜਿਹੜਾ ਮੁੱਦਾ ਇਹੋ ਜਿਹਾ ਉਹ ਵੀ ਕੱਢਿਆ ਜਾਂਦਾ ਚੋਣਾਂ ਦੇ ਦੌਰਾਨ। ਜਦੋਂ ਚੋਣਾਂ ਹੋ ਕੇ ਹਟ ਜਾਂਦੀਆਂ ਨੇ, ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਉਹ ਫਿਰ ਚੁੱਪਚਾਪ ਕਰਕੇ ਬਹਿ ਜਾਂਦੀਆਂ ਨੇ, ਉਹਨਾਂ ਨੂੰ ਇਹ ਮੁੱਦੇ ਜਿਹੜੇ ਆ ਜੀ ਉਹ ਭੁੱਲ ਜਾਂਦੇ ਆ। ਹਰਿਆਣੇ ਨੂੰ ਕਿਉਂ ਜਾਣਾ ਪੈ ਗਿਆ? ਹਰਿਆਣੇ ਦੇ ਵਿੱਚ ਜਿਹੜੀਆਂ ਜੀ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਨੇ। ਇਹ ਵਿਧਾਨ ਸਭਾ ਚੋਣਾਂ ਦੀ ਤਿਆਰੀ ਆ ਹਰਿਆਣੇ ਦੇ ਵਿੱਚ। ਜਦੋਂ ਤੋਂ ਸਰਕਾਰ ਜਿਹੜੀ ਹੈ ਜੀ ਉਹ ਬਣੀ ਆ, ਜਾਟ ਅੰਦੋਲਨ ਦੇ ਦੌਰਾਨ ਜੋ ਕੁਛ ਹੋਇਆ ਉਹ ਕਿਸੇ ਤੋਂ ਭੁੱਲਿਆ ਨਹੀਂ। ਜਦੋਂ ਇੱਕ ਫਿਲਮ ਜਿਹੜੀ ਹੈ ਜੀ ਉਹ ਰਿਲੀਜ਼ ਹੋਣੀ ਸੀ, ਜਦੋਂ ਉਦੋਂ ਸਾਰਾ ਕੁਛ ਹੋਇਆ ਉਹ ਵੀ ਕਿਸੇ ਤੋਂ ਜਿਹੜਾ ਜੀ ਉਹ ਭੁੱਲਿਆ ਨਹੀਂ। ਜਦੋਂ ਸਰਸੇ ਵਾਲੇ ਦੀ ਗ੍ਰਿਫਤਾਰੀ ਹੋਣੀ ਸੀ, ਜੋ ਕੁਛ ਪੰਚਕੂਲਾ ਦੇ ਵਿੱਚ ਹੋਇਆ ਉਹ ਵੀ ਕਿਸੇ ਤੋਂ ਭੁੱਲਿਆ ਨਹੀਂ। ਭਾਵ ਕਿ ਸੱਤਾ ਦੇ ਉੱਤੇ ਜਿਹੜੀ ਕਾਬਜ਼ ਭਾਰਤੀ ਜਨਤਾ ਪਾਰਟੀ ਤੇ ਉੱਥੋਂ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਹਨਾਂ ਦੀ ਕੋਈ ਇਹੋ ਜਿਹੀ ਪ੍ਰਾਪਤੀ ਨਹੀਂ ਹੈਗੀ ਜਿਹਨੂੰ ਲੈ ਕੇ ਉਹ ਇਲੈਕਸ਼ਨਾਂ ਦੇ ਵਿੱਚ ਜਾਵੇ, ਜਾਂ ਜਿਹਨੂੰ ਇਹ ਕਿਹਾ ਜਾ ਸਕੇ ਕਿ ਹਾਂ ਸੱਤਾ ਜਿਹੜੀ ਹੈ ਇਸ ਤਰੀਕੇ ਦੇ ਨਾਲ ਚਲਾਈ ਜਾ ਸਕਦੀ ਹੈ। ਉਹਨਾਂ ਦਾ ਇਸ ਕੁਰਸੀ ਦੇ ਉੱਤੇ ਕਾਬਜ਼ ਹੋ ਜਾਣਾ, ਉਹਨਾਂ ਦੀ ਇੱਕੋ ਇੱਕ ਕੁਆਲੀਫਿਕੇਸ਼ਨ ਸੀ ਕਿ ਉਹਨਾਂ ਦਾ ਪਿਛੋਕੜ RSS ਦੇ ਨਾਲ ਜੁੜਿਆ ਹੋਇਆ। ਹੁਣ ਕਿਉਂਕਿ ਉਹਨਾਂ ਨੂੰ ਮੁੱਦੇ ਦੀ ਜ਼ਰੂਰਤ ਹੈ, ਹਰਿਆਣਾ ਸਰਕਾਰ ਜਿਹੜੀ ਹੈ ਜੀ ਉਹ ਫਿਰ ਜਾ ਵੜੀ ਸੁਪਰੀਮ ਕੋਰਟ ਦੇ ਵਿੱਚ, ਔਰ ਉਹਨਾਂ ਨੇ ਅਪਰੋਚ ਜਿਹੜੀ ਸੀਗੀ ਜੀ ਇਹ ਕੀਤੀ ਕਿ ਇਹਦੇ ਉੱਤੇ ਤੁਰੰਤ ਜਿਹੜੀ ਹੈ ਜੀ ਉਹ ਸੁਣਵਾਈ ਕੀਤੀ ਜਾਵੇ। ਪਰ ਜਿਹੜਾ ਬੈਂਚ ਜਸਟਿਸ ਦੀਪਕ ਮਿਸ਼ਰਾ, ਜਸਟਿਸ AM ਖਾਨਵਿਲਕਰ ਤੇ DY ਚੰਦਰਚੂੜ ਦਾ ਸੀਗਾ ਜੀ, ਉਹਨਾਂ ਨੇ ਇਹਨੂੰ ਸੁਣਿਆ ਤੇ ਇਹ ਕਿਹਾ ਕਿ ਇਹਨੂੰ ਢੁਕਵੇਂ ਬੈਂਚ ਦੇ ਵਾਸਤੇ ਅੱਗੇ ਭੇਜਣ ਲਈ ਸੁਪਰੀਮ ਕੋਰਟ ਰਜਿਸਟਰੀ ਦੇ ਕੋਲੇ ਪਹੁੰਚ ਕੀਤੀ ਜਾਵੇ। ਉਹਨਾਂ ਨੇ ਇਹਦੇ ਉੱਤੇ ਕੋਈ ਸੁਣਵਾਈ ਜਿਹੜੀ ਹੈ ਜੀ ਤੁਰੰਤ ਨਹੀਂ ਕੀਤੀ। ਇਹ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ SYL ਨੂੰ ਨਿਪਟਾਉਣ ਦੇ ਵਾਸਤੇ, ਇਸ ਕੰਟਰੋਵਰਸੀ ਨੂੰ ਨਿਪਟਾਉਣ ਦੇ ਵਾਸਤੇ ਕੇਂਦਰ ਦੀ ਸਰਕਾਰ ਨੂੰ ਸਮਾਂ ਦਿੱਤਾ ਸੀਗਾ। 11 ਜੁਲਾਈ ਨੂੰ ਸੁਪਰੀਮ ਕੋਰਟ ਨੇ ਹਰਿਆਣਾ ਤੇ ਪੰਜਾਬ ਨੂੰ ਕਿਹਾ ਸੀਗਾ ਕਿ ਉਹ ਅਦਾਲਤ ਦੇ ਹੁਕਮਾਂ ਦਾ ਸਤਿਕਾਰ ਕਰੇ। ਦੋਵਾਂ ਸੂਬਿਆਂ ਦੇ ਵਿੱਚ ਪਾਣੀ ਦੇ ਸੰਬੰਧੀ ਜਿਹੜਾ ਇੱਕ ਕੰਟਰੋਵਰਸ਼ੀਅਲ ਸਮਝੌਤਾ ਸੀਗਾ, ਇਹ 1981 ਦੇ ਵਿੱਚ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਰਾਂ ਦੇ ਟਾਈਮ ਜਿਹੜਾ ਸੀਗਾ ਜੀ ਇਹ ਸਾਈਨ ਕੀਤਾ ਗਿਆ ਸੀਗਾ। ਦੋਵਾਂ ਰਾਜਾਂ ਨੇ ਇਸ ਸਮਝੌਤੇ ਚ ਆਪੋ ਆਪਣੇ ਖੇਤਰ ਦੇ ਵਿੱਚ ਨਹਿਰ ਜਿਹੜੀ ਹੈ ਜੀ ਉਹ ਬਣਾਉਣੀ ਸੀਗੀ। ਹਰਿਆਣੇ ਨੇ ਨਹਿਰ ਬਣਾ ਲਈ, ਪੰਜਾਬ ਦੇ ਵਿੱਚ ਨਹਿਰ ਨਹੀਂ ਬਣ ਸਕੀ। 4 ਦੇ ਵਿੱਚ ਕਾਂਗਰਸ ਦੀ ਸਰਕਾਰ ਨੇ 1981 ਦੇ ਸਮਝੌਤੇ ਨੂੰ ਰੱਦ ਕਰਨ ਦੇ ਵਾਸਤੇ ਪੰਜਾਬ ਟਰਮੀਨੇਸ਼ਨ ਐਗਰੀਮੈਂਟ ਐਕਟ ਜਿਹੜਾ ਸੀਗਾ ਜੀ ਉਹ ਬਣਾ ਦਿੱਤਾ। ਹੁਣ ਹਰਿਆਣਾ ਜਿਹੜਾ ਜੀ ਕਿਉਂ ਭੱਜਿਆ ਉਹਦੀ ਮੈਂ ਡਿਟੇਲ ਜਿਹੜੀ ਹੈ ਜੀ ਉਹ ਦੇ ਦਿੱਤੀ, ਪਰ ਸੁਪਰੀਮ ਕੋਰਟ ਦੇ ਵੱਲੋਂ ਇਹਦੇ ਉੱਤੇ ਕੋਈ ਤੁਰੰਤ ਰਾਹਤ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਗਈ। ਨਾ ਮਿਲਣ ਦੀ ਜਿਹੜੀ ਹੈ ਜੀ ਉਹ ਆਸ ਹਾਲ ਦੀ ਘੜੀ, ਕਿਉਂਕਿ ਸੁਪਰੀਮ ਕੋਰਟ ਆਪਣੇ ਤਰੀਕੇ ਦੇ ਨਾਲ ਇਹਦੇ ਉੱਤੇ ਸੁਣਵਾਈ ਜਿਹੜੀ ਉਹ ਬਾਅਦ ਦੇ ਵਿੱਚ ਕਰੂਗਾ। ਬਹੁਤ ਸਾਰੇ ਲੋਕ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਇਹ ਵੀ ਹੋ ਸਕਦਾ ਕਿ ਜਿਹੜੇ ਸਿਆਸਤਦਾਨ ਨੇ ਕਿਸੇ ਟਾਈਮ ਉਹ ਰਲ ਜਾਣ ਤੇ ਪਾਣੀ ਛੱਡ ਦਿੱਤਾ ਜਾਵੇ, ਪਰ ਇਸ ਤਰ੍ਹਾਂ ਹੈ ਜੀ ਕਿ ਇਹਦੇ ਵਿੱਚ ਇਹ ਏਦਾਂ ਨਹੀਂ ਹੋ ਸਕਦਾ। ਉਹਦਾ ਕਾਰਨ ਇਹ ਆ ਕਿ ਇੱਕ ਤਾਂ ਪੰਜਾਬ ਦੇ ਵਿੱਚ ਨਹਿਰ ਬਣੀ ਨਹੀਂ, ਜਿਹੜੀ ਬਣੀ ਸੀਗੀ ਉਹ ਟੁੱਟ ਗਈ ਸਾਰੀ। ਇਹ ਇਸ ਤਰ੍ਹਾਂ ਨਹੀਂ ਪੋਸੀਬਲ ਹੈ ਕਿ ਰਾਤੋਂ ਰਾਤ ਜਿਹੜਾ ਜੀ ਉਹ ਪਾਣੀ ਛੱਡ ਦਿੱਤਾ ਜਾਵੇ। ਇਹ ਇਸ ਤਰ੍ਹਾਂ ਦਾ ਇੱਕ ਇਸ਼ੂ ਹੈ ਜਿਹੜਾ ਕਿ ਨਾ ਸਿਰਫ ਪੰਜਾਬ ਦੀ ਲਾਈਫ ਲਾਈਨ ਹੈ, ਬਲਕਿ ਪੰਜਾਬ ਦੇ ਵਿੱਚ ਵਿਚਰ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਲਾਈਫ ਲਾਈਨ ਵੀ ਹੈ। ਜਿਹੜੀ ਵੀ ਪਾਰਟੀ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਨਾਲ ਧੋਖਾ ਕਰੂਗੀ, ਸ਼ਾਇਦ ਉਹ ਮੁੜ ਕੇ ਪੰਜਾਬ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੀ। ਬਿਲਕੁਲ ਜੀ, ਲੋਕਾਂ ਦੀਆਂ ਇਸ ਤੇ ਨਜ਼ਰ ਹੋਈਆਂ ਟਿਕੀਆਂ ਹੋਈਆਂ। ਤੇ ਅੱਗੇ ਆਪਾਂ ਡਰੱਗ ਮਾਮਲੇ ਦੀ ਜੇ ਗੱਲ ਕਰੀਏ, ਅਸੀਂ ਸੁਣਵਾਈ ਹੋਣੀ ਸੀ, ਉਹ ਹੋ ਨਹੀਂ ਸਕੀ। ਬੜਾ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਇਹ ਸਭ ਦੀ ਲੱਗੀ ਹੋਈ ਸੀ ਇਸ ਮਾਮਲੇ ਦੇ ਉੱਤੇ, ਉਹਦਾ ਲੱਗਣੀ ਚਾਹੀਦੀ ਵੀ ਹੈ। ਬੜੀ ਅਹਿਮ ਇਹ ਸੁਣਵਾਈ ਹੈ। ਇਹਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਸੀਲਬੰਦ ਰਿਪੋਰਟ ਪੇਸ਼ ਕੀਤੀ ਗਈ ਆ। ਇਹਦੀ ਅਹਿਮੀਅਤ ਕਿੰਨੀ ਸੀ ਤਰੀਕ ਦੀ, ਮਨਜਨ ਸਿੰਘ ਹੋਰੀ ਜਿਹੜੇ ਕਿ ਡਾਇਰੈਕਟਰ ਨੇ ED ਦੇ, ਉਹ ਖੁਦ ਹਾਜ਼ਰ ਸਨ ਅਦਾਲਤ ਦੇ ਵਿੱਚ। ਇਸ ਤੋਂ ਇਲਾਵਾ SIT ਜਿਹੜੀ ਇੱਕ ਬਣਾਈ ਸੀ ਹਾਈ ਕੋਰਟ ਨੇ, ਜਦੋਂ ਰਾਜਜੀਤ ਸਿੰਘ ਜਿਹੜਾ ਜੀ ਚਲੇ ਗਿਆ ਸੀਗਾ ਹਾਈ ਕੋਰਟ ਦੇ ਵਿੱਚ, ਕਿ ਉਹਦੀ ਇਨਵੈਸਟੀਗੇਸ਼ਨ ਨਾ ਕੀਤੀ ਜਾਵੇ ਜਿਹੜੀ STF ਦੇ ਵੱਲੋਂ ਕੀਤੀ ਜਾ ਰਹੀ ਸੀ, ਉਹਦੀ ਰਿਪੋਰਟ ਸੀਲਬੰਦ ਜਿਹੜੀ ਹੈ ਜੀ ਲੱਗੀ ਹੋਈ ਆ। STF ਦੇ ਵੱਲੋਂ ਦਿੱਤੀ ਗਈ ਰਿਪੋਰਟ ਜਿਹੜੀ ਸੀਲਬੰਦ ਲਿਫਾਫੇ ਦੇ ਵਿੱਚ ਹੈ ਉਹ ਲੱਗੀ ਹੋਈ ਆ। ਇਹ ਏਡੀ ਅਹਿਮ ਜਿਹੜੀ ਹੈ ਜੀ ਉਹ ਸੁਣਵਾਈ ਸੀਗੀ। ਇੱਥੇ ਜਿਹੜੇ ਐਡਵੋਕੇਟ ਜਨਰਲ ਨੇ ਉਹ ਵੀ ਹਾਜ਼ਰ ਸਨ, ਚਟੋਪਾਧਿਆ ਸਾਹਿਬ ਵੀ ਹਾਜ਼ਰ ਸਨ, ਰਾਜਜੀਤ ਵੀ ਜਿਹੜੇ ਜੀ ਇੱਥੇ ਹਾਜ਼ਰ ਸੀਗੇ।
एक्चुअली ਇਹਦਾ ਇੱਕ ਤਾਂ ਜਿਹੜੇ ਜੱਜ ਸਾਹਿਬ ਕੋਲ ਪਹਿਲਾਂ ਸੀਗੀ ਉਹਦੇ ਤੋਂ ਇਹ ਬਦਲ ਗਿਆ। ਇਹ ਹੁਣ ਜਿਹੜਾ ਜੀ ਕ੍ਰਿਸ਼ਨਾ ਮੁਰਾਰੀ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਕੋਲੇ ਤੇ ਜਸਟਿਸ ਅਰੁਣਪਾਲ ਦੇ ਬੈਂਚ ਦੇ ਕੋਲੇ ਇਹ ਕੇਸ ਜਿਹੜਾ ਵਿਚਾਰਿਆ ਨਹੀਂ ਗਿਆ, ਕਿਉਂਕਿ ਬਾਅਦ ਦੁਪਹਿਰ ਸਾਰੇ ਜੱਜਾਂ ਦੀ ਮੀਟਿੰਗ ਸੀਗੀ ਔਰ ਇਹਦੇ ਕਰਕੇ ਜਿਹੜਾ ਨਹੀਂ ਵਿਚਾਰਿਆ ਗਿਆ। ਅਦਾਲਤ ਦੇ ਵਿੱਚ ਇਹਦਾ ਨੰਬਰ ਕੇਸ ਦਾ 118 ਸੀਗਾ। 117 ਨੰਬਰ ਦੇ ਉੱਤੇ ਕੇਸ ਜਿਹੜਾ ਗੁੜਗਾਉਂ ਦੇ ਵਿੱਚ ਨਜਾਇਜ਼ ਉਸਾਰੀਆਂ ਸੰਬੰਧੀ ਸੀਗਾ। 1 ਘੰਟੇ ਦਾ ਸਮਾਂ ਜਿਹੜਾ ਸੀਗਾ ਜੀ ਇਹਦੇ ਉੱਤੇ ਲੱਗ ਗਿਆ ਜਦੋਂ ਇਹ ਸਾਰਾ ਜਿਹੜਾ ਜੀ ਚੱਲ ਰਿਹਾ ਸੀਗਾ। ਪਰ ਜਿਹੜੇ ਸੰਧੀ ਜੱਜ ਸਾਹਿਬ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਬਾਰ-ਬਾਰ ਪੁੱਛੀ, 3 ਵਾਰੀ ਪੁੱਛਿਆ ਉਹਨਾਂ ਨੇ ਕਿ ਕੀ ਇਹਦੇ ਤੋਂ ਬਾਅਦ ਕਿਸੇ ਜ਼ਰੂਰੀ ਕੇਸ ਦੀ ਸੁਣਵਾਈ ਰਹਿੰਦੀ ਹੈ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕਿਸੇ ਨੇ ਇਹਦਾ ਕੋਈ ਜਵਾਬ ਨਹੀਂ ਦਿੱਤਾ। ਸਾਰੇ ਚੁੱਪ ਧਾਰ ਕੇ ਜਿਹੜੇ ਜੀ ਉਹ ਬੈਠੇ ਰਹੇ। ਇਹ ਨਹੀਂ ਦੱਸਿਆ ਕਿ ਕਿੱਡੇ ਅਹਿਮ ਕੇਸ ਦੀ ਸੁਣਵਾਈ ਇਹਦੇ ਤੋਂ ਅਗਲੀ ਹੈ, ਬਿਲਕੁਲ ਐਗਜ਼ੈਕਟਲੀ ਅਗਲੀ 117 ਚੱਲ ਰਿਹਾ, 118 ਨੰਬਰ ਜਿਹੜਾ ਜੀ ਉਹ ਮੁਕੱਦਮਾ ਉਹ ਹੈ। ਇਹਦੇ ਤੋਂ ਬਾਅਦ ਇਸ ਕੇਸ ਦੀ ਸੁਣਵਾਈ ਜਿਹੜੀ ਸੀ ਜਦੋਂ ਕੋਈ ਬੋਲਿਆ ਨਾ ਤੇ ਇਹਦੀ ਸੁਣਵਾਈ 31 ਅਗਸਤ ਨੂੰ ਜਿਹੜੀ ਜੀ ਉਹ ਪਾ ਦਿੱਤੀ ਗਈ। ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ, ਸੀਨੀਅਰ ਵਕੀਲ ਅਨੁਪਮ ਗੁਪਤਾ, ਪੰਜਾਬ ਦੇ DGP ਸਿਧਾਰਥ ਚਟੋਪਾਧਿਆਏ ਜਿਹੜੇ ਜੀ ਉਹ ਨੁਮਾਇੰਦਗੀ ਕਰ ਰਹੇ ਸੀ, ਮੋਗੇ ਦੇ ਸਾਬਕਾ SSP ਰਾਜਜੀਤ ਸਿੰਘ ਤੇ ਉਹਦੇ ਵਕੀਲ ਵੀ ਜਿਹੜੇ ਜੀ ਉਹ ਅਦਾਲਤ ਦੇ ਵਿੱਚ ਹਾਜ਼ਰ ਸੀਗੇ। ਹੁਣ 1 ਮਹੀਨਾ ਤਕਰੀਬਨ ਜਿਹੜਾ ਜੀ ਉਹ ਇੰਤਜ਼ਾਰ ਕਰਨਾ ਪਊਗਾ ਇਸ ਕੇਸ ਦੀ ਸੁਣਵਾਈ ਦੇ ਵਾਸਤੇ ਕਿ ਉਹਦੇ ਵਿੱਚੋਂ ਕੀ ਜਿਹੜਾ ਉਹ ਨਿਕਲਦਾ। ਪਰ ਇੰਨਾ ਜ਼ਰੂਰ ਹੈ ਇਹ ਬਹੁਤ ਅਹਿਮ ਜਿਹੜਾ ਜੀ ਉਹ ਕੇਸ ਹੈ। ਕਿੰਨਾ ਕੁ ਅਹਿਮ ਹੈ, ਇਹਦੇ ਨਾਲ ਜੁੜੀਆਂ ਧਿਰਾਂ ਜਿਹੜੀਆਂ ਜੀ ਉਹ ਕੱਲ ਜਿਹੜੇ ਧਾਰਮਿਕ ਸਥਾਨਾਂ ਦੇ ਉੱਤੇ ਜ਼ਰੂਰ ਫਿਰਦੇ ਸੀਗੇ ਵੀ ਕਿਸੇ ਉਹਨਾਂ ਤੇ ਗਾਜ ਨਾ ਡਿੱਗ ਪਏ। ਜੀ ਪਹਿਲਾਂ ਅਗਾਊ ਸਾਰੇ ਚਲੇ ਗਏ ਸੀਗੇ। ਤੇ ਅੱਗੇ ਆਪਾਂ ਗੱਲ ਕਰਦੇ ਜੀ 6 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਦਾ ਜਿਹੜਾ ਮਾਮਲਾ, ਉਸ ਦੇ ਵਿੱਚ ਫਾਂਸੀ ਦੀ ਸਜ਼ਾ। ਦੇਖੋ ਜੀ ਇਹ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ ਜੀ, ਰਿਸ਼ਤੇ ਵੀ ਇਹਦੇ ਵਿੱਚ ਜਿਹੜੇ ਆ ਜੀ ਉਹ ਇਨਵੋਲਵ ਨੇ। ਕਿ ਇਹ ਇੱਕ ਮਾਮਾ ਸੀਗਾ ਜੀ ਜਿਹਨੇ ਆਪਣੀ ਭਾਣਜੀ ਦੇ ਨਾਲ 6 ਸਾਲ ਦੀ ਇਹ ਬੱਚੀ ਸੀ ਉਹਦੇ ਨਾਲ ਜ਼ਬਰ ਜਨਾਹ ਕਰਨ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਸੀਗਾ। ਇਸ ਮਾਮਲੇ ਦੇ ਵਿੱਚ ਮਾਨਸਾ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਉਹਨਾਂ ਨੇ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਹੈ, ਜਿਹੜਾ ਕਿ ਬੰਦਾ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ। ਮਾਨਸਾ ਦੇ ਕਸਬਾ ਬੋਹਾ ਦੇ ਪਿੰਡ ਆਲਮਪੁਰ ਮੰਦਰਾਂ ਦੇ ਵਿੱਚ, ਹਰਿਆਣੇ ਦੇ ਡਿਸਟ੍ਰਿਕਟ ਫਤਿਆਬਾਦ ਦੇ ਵਿੱਚ ਪੈਂਦੇ ਪਿੰਡ ਰੂਪਾਵਾਲੀ ਦਾ ਕਾਲਾ ਸਿੰਘ ਜਿਹੜਾ ਸੀਗਾ ਉਹ ਇੱਕ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਆਇਆ ਹੋਇਆ ਸੀਗਾ। 12 ਮਈ 16 ਨੂੰ ਜਦੋਂ ਲੜਕੀ ਦੀ ਬਰਾਤ ਵਾਪਸ ਗਈ ਤਾਂ ਕਾਲਾ ਸਿੰਘ ਦੂਜੀ ਕਲਾਸ ਦੇ ਵਿੱਚ ਪੜ੍ਹਦੀ ਭਾਣਜੀ ਨੂੰ ਆਪਣੇ ਕਿਸੇ ਖਾਣ ਵਾਲੀ ਚੀਜ਼ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ। ਜਦੋਂ ਇਹ ਬੱਚੀ ਨਾ ਵਾਪਸ ਆਈ ਤਾਂ ਪਰਿਵਾਰ ਨੂੰ ਸ਼ੱਕ ਹੋਇਆ। ਇਹਦੀ ਲਾਸ਼ ਜਿਹੜੀ ਸੀ ਲੱਖੀਵਾਲ ਦੇ ਡਰੇਨ ਪੁਲ ਤੋਂ ਬਰਾਮਦ ਹੋਈ ਔਰ ਇਸ ਮਾਮਲੇ ਦੇ ਵਿੱਚ ਲੜਕੀ ਦੇ ਪਿਓ ਦੇ ਬਿਆਨਾਂ ਦੇ ਉੱਤੇ ਜਿਹੜਾ ਸੀਗਾ ਜੀ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨੂੰ ਫਾਂਸੀ ਦੀ ਇਹ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਗਈ ਹੈ। ਔਰ ਜਿਹੜਾ ਕੇਂਦਰ ਦੇ ਵੱਲੋਂ ਆਰਡੀਨੈਂਸ ਲਿਆਂਦਾ ਗਿਆ ਸੀਗਾ ਛੋਟੇ ਬੱਚਿਆਂ ਦੇ ਨਾਲ ਮਾਮਲਿਆਂ ਦੇ ਬਾਰੇ ਦੇ ਵਿੱਚ 13 ਸਾਲ ਤੋਂ ਘੱਟ ਉਮਰ ਦੀ ਬੱਚੀ, ਉਹਦੇ ਤੋਂ ਬਾਅਦ ਆਇਆ ਇਹ ਪਹਿਲਾ ਫੈਸਲਾ ਜਿਹੜਾ ਜੀ ਉਹ ਕਿਹਾ ਜਾ ਸਕਦਾ। ਹਾਲਾਂਕਿ ਇਹ ਉਹਦੇ ਨਾਲ ਆਰਡੀਨੈਂਸ ਦੇ ਨਾਲ ਤਾਂ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਉਸ ਆਰਡੀਨੈਂਸ ਦੇ ਜਾਰੀ ਹੋਣ ਤੋਂ ਬਾਅਦ ਜੇ ਕੋਈ ਮਾਮਲਾ ਦਰਜ ਹੁੰਦਾ ਹੈ ਤੇ ਉਹਦੇ ਵਿੱਚ ਉਹ ਸੁਣਵਾਈ ਜਿਹੜੀ ਹੁੰਦੀ ਹੈ। ਪਰ ਇਹ ਸੁਣਵਾਈ ਜਿਹੜੀ ਹੈ ਜੀ ਉਸ ਆਰਡੀਨੈਂਸ ਦੇ ਬਾਅਦ ਆਉਣ ਵਾਲੀ ਪਹਿਲੀ ਸੁਣਵਾਈ ਜਿਹੜੀ ਉਹ ਕਹੀ ਜਾ ਸਕਦੀ ਹੈ ਔਰ ਸਖਤ ਸੁਣਵਾਈ ਵੀ ਹੈ। ਫਾਂਸੀ ਦੀ ਸਜ਼ਾ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ, ਉਹ ਵੀ ਕਿਸੇ ਇੱਕ ਸੂਬੇ ਦੇ ਵਿੱਚ, ਪੰਜਾਬ 'ਚ। ਬਿਲਕੁਲ ਜੀ, ਕੰਨ ਉਹ ਸਾਰਿਆਂ ਨੂੰ ਹੋਣੇ ਚਾਹੀਦੇ ਆ ਕਿ ਇਹੋ ਜਿਹਾ ਕਰਮ ਨਹੀਂ ਕਰਨੇ ਚਾਹੀਦੇ। ਅੱਗੇ ਮੋਰਨੀ ਕਾਂਡ ਦੀ ਜੇ ਗੱਲ ਕਰੀਏ ਤਾਂ ਉਸ ਦੀ ਕਹਾਣੀ ਹੋਰ ਨਿਕਲੀ, ਪੀੜਤਾ ਦਾ ਪਤੀ ਰਿਮਾਂਡ ਤੇ। ਇਹ ਬਿਲਕੁਲ ਉਸ ਤੋਂ ਉਲਟ ਉਹੋ ਜਿਹਾ ਕੇਸ, ਪਰ ਉਸ ਤੋਂ ਉਲਟ ਜਿਹੜੀ ਹੈ ਜੀ ਉਹ ਕਹਾਣੀ ਹੈ। ਬਹੁਤ ਸਾਰੇ ਲੋਕ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਤੇ ਖਾਸ ਤੌਰ ਦੇ ਉੱਤੇ ਬਹੁਤ ਸਾਰੇ ਨੇ ਜਿਹੜੇ ਦਾਜ ਦਹੇਜ ਵਾਲੀ ਜਿਹੜੀ ਧਾਰਾ ਹੈ 498 ਜਾਂ 498A ਦੇ, ਤਾਂ ਉਹ ਬਹੁਤ ਸਾਰੇ ਪੀੜਤ ਨੇ। ਜਦੋਂ ਦਾਜ ਦਹੇਜ ਦੇ ਮਾਮਲੇ ਦੇ ਵਿੱਚ ਪੂਰੇ ਦਾ ਪੂਰਾ ਟੱਬਰ ਜਿਹੜਾ ਜੀ ਉਹ ਧਰ ਲਿਆ ਜਾਂਦਾ, ਮੁੰਡਾ, ਮੁੰਡੇ ਦੀ ਮਾਂ, ਉਹਦਾ ਪਿਓ, ਉਹਦੀ ਭੈਣ, ਉਹਦੇ ਭਰਾ, ਉਹਦੇ ਗਾਂ ਭੈਣਾਂ ਦੇ ਸਹੁਰੇ, ਸਾਰੇ ਜਿਹੜੇ ਜੀ ਉਹ ਧਰ ਲਏ ਜਾਂਦੇ ਆ। ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਜਿਹੜੀਆਂ ਜੀ ਟਿੱਪਣੀਆਂ ਵੀ ਕੀਤੀਆਂ ਸੀਗੀਆਂ, ਇਹ ਵੀ ਕਿਹਾ ਸੀਗਾ ਕਿ ਰਿਸ਼ਤੇਦਾਰਾਂ ਨੂੰ ਨਾ ਫੜੋ, ਇਹਦਾ ਮਿਸਯੂਜ਼ ਹੋ ਰਿਹਾ। ਇਸੇ ਤਰੀਕੇ ਦੇ ਨਾਲ ਇਹ ਮਿਸਯੂਜ਼ ਜਿਹੜਾ ਵੀ ਇਹ ਧਾਰਾ ਜਿਹੜੀ 376 ਆ ਉਹਦਾ ਵੀ ਹੋ ਰਿਹਾ। ਪਿਛਲੇ ਦਿਨਾਂ ਤੋਂ ਬਹੁਤ ਚਰਚਿਤ ਪੰਚਕੂਲਾ ਏਰੀਏ ਦੇ ਵਿੱਚ ਪੈਂਦਾ ਜੀ ਇਹ ਮੋਰਨੀ ਏਰੀਆ ਹੈ। ਇੱਥੇ ਗੈਂਗਰੇਪ ਦੀ ਜਿਹੜੀ ਜੀ ਉਹ ਖਬਰਾਂ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਹੀਆਂ ਨੇ। 40 ਲੋਕਾਂ ਨੇ ਇੱਕ ਔਰਤ ਦੇ ਨਾਲ ਜਿਹੜਾ ਜੀ ਉਹ ਗੈਂਗਰੇਪ ਕੀਤਾ ਸੀਗਾ। ਇੱਥੇ ਗੈਸਟ ਹਾਊਸ ਦੇ ਵਿੱਚ ਜਿਹੜਾ ਮੋਰਨੀ ਹਿੱਲ ਜਿਹੜਾ ਜੀ ਉਸ ਜਗ੍ਹਾ ਦੇ ਉੱਤੇ
40 ਦੇ ਵਿੱਚੋਂ ਪੁਲਿਸ ਨੇ ਕੋਈ 6 ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ। ਔਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਟਵਿਸਟ ਜਿਹੜਾ ਜੀ ਉਹ ਆਇਆ ਕਿ ਇਹ ਜਿਹੜੀ ਪੀੜਤ ਔਰਤ ਹੈ ਉਹਦਾ ਜਿਹੜਾ ਹਸਬੈਂਡ ਹੈ ਇਰਫਾਨ, ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰ ਕਰਕੇ ਇਹਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਹਦਾ 3 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਦਿੱਤਾ ਗਿਆ। ਇਹਦੇ ਵਿੱਚੋਂ ਕਹਾਣੀ ਜਿਹੜੀ ਹੈ ਜੀ ਉਹ ਨਿਕਲ ਕੇ ਇਹ ਸਾਹਮਣੇ ਆ ਰਹੀ ਹੈ ਕਿ ਜਿਹੜਾ ਇਰਫਾਨ ਹੈ ਉਹ ਆਪਣੀ ਪਤਨੀ ਨੂੰ ਖੁਦ ਭੇਜਦਾ ਸੀਗਾ ਜੀ ਇਹ ਧੰਦਾ ਕਰਨ ਦੇ ਵਾਸਤੇ ਔਰ ਮੋਟੇ ਪੈਸੇ ਜਿਹੜੇ ਆ ਜੀ ਉਹ ਬਣਾਉਂਦਾ ਸੀਗਾ। ਇਸੇ ਤਰ੍ਹਾਂ ਦੀਆਂ ਜਿਹੜੀਆਂ ਉਹ ਧਮਕੀਆਂ ਦੇ ਕੇ ਜਿਹੜਾ ਇਹ ਗੈਸਟ ਹਾਊਸ ਦਾ ਮਾਲਕ ਸਨੀ ਹੈ ਉਹਦੇ ਨਾਲ ਲਗਾਤਾਰ ਇਰਫਾਨ ਦੇ ਨਾਲ ਜਿਹੜੇ ਸੀਗੇ ਟੈਲੀਫੋਨ ਦੇ ਸਾਰਾ ਰਿਕਾਰਡ ਜਿਹੜਾ ਪੁਲਿਸ ਨੇ ਕੱਢ ਲਿਆ, ਜਿੱਥੋਂ ਇਹਨੂੰ ਸ਼ੱਕ ਜਿਹੜਾ ਜੀ ਉਹ SIT ਨੂੰ ਪਿਆ ਕਿ ਇੰਨੀਆਂ ਕਾਲਸ ਉਹਦੇ ਨਾਲ ਇਹ ਕਿਉਂ ਜਿਹੜੀਆਂ ਕਰਦਾ, ਉਹਦਾ ਕਾਰਨ ਜਿਹੜਾ ਉਹ ਕੀ ਆ। ਉੱਥੋਂ ਅੱਗੇ ਤੋਂ ਅੱਗੇ ਜਿਹੜੀ ਸੀਗੀ ਜੀ ਉਹ ਪੁਲਿਸ ਨੂੰ ਲੀਡ ਮਿਲਣੀ ਸ਼ੁਰੂ ਹੋਈ ਤੇ ਉਹਨੇ ਜਿਹੜਾ ਸੀਗਾ ਇਰਫਾਨ ਨੂੰ ਜਦੋਂ ਸੱਦ ਕੇ ਉਹਦੇ ਤੋਂ ਸਖਤੀ ਦੇ ਨਾਲ ਪੁੱਛਿਆ ਤਾਂ ਸਾਰੀ ਕਹਾਣੀ ਜਿਹੜੀ ਜੀ ਉਹ ਨਿਕਲ ਆਈ ਕਿ ਜਿਹੜਾ ਗੈਸਟ ਹਾਊਸ ਦਾ ਮਾਲਕ ਸਨੀ ਤੇ ਇਰਫਾਨ ਜਿਹੜੇ ਆ ਇਹ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਜਾਣੂ ਸਨ। ਸਨੀ ਇਰਫਾਨ ਨੂੰ ਫੋਨ ਕਰਦਾ ਸੀ, ਇਰਫਾਨ ਜਿਹੜਾ ਜੀ ਉਹ ਆਪਣੀ ਪਤਨੀ ਨੂੰ ਉੱਥੇ ਗੈਸਟ ਹਾਊਸ ਦੇ ਵਿੱਚ ਭੇਜਦਾ ਸੀ। ਹੁਣ ਇਹ ਸਵਾਲ ਆ ਗਿਆ ਕਿ ਗੈਂਗ ਰੇਪ ਦੀ ਖਬਰ ਜਿਹੜੀ ਸੀ ਉਹ ਕਿੱਥੋਂ ਆ ਗਈ। ਇਹ ਜਿਹੜੇ ਲੋਕ ਸਨ ਇਹਨਾਂ ਸਨੀ ਨੇ ਅੱਗੋਂ ਪੈਸੇ ਜਿਹੜੇ ਜੀ ਲਏ, ਸਨੀ ਨੇ ਗਾਂਹ ਦੇਣੇ ਸੀਗੇ, ਪੈਸਿਆਂ ਦੇ ਲੈਣ ਦੇਣ ਤੋਂ ਪੈ ਗਿਆ ਰੌਲਾ ਇਰਫਾਨ ਦੇ ਨਾਲ। ਇਰਫਾਨ ਨੇ ਜਿਹੜਾ ਸੀਗਾ ਜੀ ਆਪਣੀ ਪਤਨੀ ਨੂੰ ਕਹਿ ਕੇ ਇਹ ਗੈਂਗ ਰੇਪ ਹੋਣ ਦੀ ਖਬਰ ਜਿਹੜੀ ਸੀਗੀ ਉਹ ਬਣਾ ਦਿੱਤੀ ਔਰ ਪੁਲਿਸ ਨੇ ਛਾਪੇਮਾਰੀ ਜਿਹੜੀ ਸੀ ਸ਼ੁਰੂ ਕਰਤੀ। ਵੱਡੇ ਪੱਧਰ ਦੇ ਉੱਤੇ ਖਬਰਾਂ ਜਿਹੜੀਆਂ ਸੀਗੀਆਂ ਜੀ ਉਹ ਚੈਨਲਾਂ ਦੇ ਉੱਤੇ ਤੇ ਅਖਬਾਰਾਂ ਦੇ ਵਿੱਚ ਜਿਹੜੀਆਂ ਉਹ ਛਪ ਗਈਆਂ। ਬਹੁਤੇ ਲੋਕ ਜਿਹੜੇ ਆ ਜੀ ਉਹ ਆਸੇ-ਪਾਸੇ ਹੋ ਗਏ, ਜਿਹੜੇ ਇਹਦੇ ਨਾਲ ਸੰਬੰਧਿਤ ਸੀਗੇ 6 ਲੋਕ ਜਿਹੜੇ ਆ ਜੀ ਉਹ ਗ੍ਰਿਫਤਾਰ ਹੋ ਗਏ। ਹੁਣ ਕਿਉਂਕਿ 3 ਦਿਨਾਂ ਪੁਲਿਸ ਦੇ ਰਿਮਾਂਡ ਦੇ ਉੱਤੇ ਆ, ਉਹਦੇ ਵਿੱਚ ਇਰਫਾਨ ਜਿਹੜਾ ਜੀ ਉਹ ਕੀ ਦੱਸਦਾ, ਕਿਹਦੇ ਤੋਂ ਕਿੰਨੇ ਪੈਸੇ ਜਿਹੜੇ ਆ ਜੀ ਉਹ ਲੈਂਦੇ ਰਹੇ ਆ, ਇਹ ਮਾਮਲਾ ਜਿਹੜਾ ਉਹ ਸਾਹਮਣੇ ਆ ਸਕਦਾ। ਇਹ ਮਿਸਯੂਜ਼ ਜਿਹੜਾ ਜੀ ਕਿਹਾ ਜਾ ਰਿਹਾ ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਰਫਾਨ ਜਿਹੜਾ ਜੋ SIT ਆ ਉਹ ਦੱਸਦੀ ਆ ਕਿ ਉਹਨੇ ਪਹਿਲਾਂ ਵੀ ਕਈਆਂ ਨੂੰ ਧਮਕੀਆਂ ਦੇ ਕੇ ਇਸੇ ਤਰੀਕੇ ਦੇ ਨਾਲ ਉਹਨਾਂ ਤੋਂ ਮੋਟੇ ਪੈਸੇ ਖਾਧੇ। ਦੇਖੋ ਜੀ ਰਿਸ਼ਤਿਆਂ ਨੂੰ ਕਿਸ ਤਰ੍ਹਾਂ ਵਰਤਿਆ ਜਾ ਰਿਹਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਪ੍ਰਧਾਨ ਦੀ। ਉਸਨੇ ਪੁਲਿਸ ਨੂੰ ਤਾੜਨਾ ਕੀਤੀ ਹੈ ਕਿ ਸਰਕਾਰ ਹੁਣ ਬਦਲ ਚੱਕੀ ਹੈ, ਹੁਣ ਨੀਲਿਆਂ ਦਾ ਖਹਿੜਾ ਛੱਡ ਦਿਓ। ਅਤੇ ਤਾੜਨਾ ਤਾਂ ਕਈ ਵਾਰੀ ਜਿਹੜੀ ਆ ਜੀ ਉਹ ਹੋ ਚੁੱਕੀ ਆ। ਕੁਝ ਜਿਹੜੇ ਸੂਤਰ ਨੇ ਜੀ ਉਹ ਇਹ ਵੀ ਦੱਸਦੇ ਆ ਅੰਦਰਲੇ ਕਿ ਜਿਹੜੇ ਕਈ ਅਧਿਕਾਰੀ ਨੇ ਤੇ ਮੁੱਖ ਮੰਤਰੀ ਹੋਰਾਂ ਦੇ ਨੇੜੇ ਤੇੜੇ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਇਹ ਬਹੁਤ ਰੜਕਦਾ ਹੈ ਕਿ ਸੁਨੀਲ ਜਾਖੜ ਹੋਰੀ ਮੀਟਿੰਗਾਂ ਦੇ ਵਿੱਚ ਕਿਉਂ ਆਉਂਦੇ ਆ। ਉਹਨਾਂ ਨੂੰ ਇਹ ਸਰਕਾਰੀ ਮੀਟਿੰਗਾਂ ਦੇ ਵਿੱਚ ਹਾਜ਼ਰ ਨਹੀਂ ਹੋ ਸਕਦੇ। ਪਰ ਨਾਲ ਦੀ ਨਾਲ ਇਹ ਵੀ ਕਹਿੰਦੇ ਆ ਕਿ ਜੇ ਮੁੱਖ ਮੰਤਰੀ ਦੀ ਚੋਇਸ ਹੈ ਤੇ ਅਸੀਂ ਉੱਥੇ ਜਿਹੜਾ ਜੀ ਕੀ ਕਰ ਸਕਦੇ ਹਾਂ, ਕਿਉਂਕਿ ਸੁਨੀਲ ਜਾਖੜ ਹੋਰੀ ਜਦੋਂ ਮੌਕਾ ਲੱਗਦਾ ਉਹ ਆਪਣੀਆਂ ਜਿਹੜੀਆਂ ਜੀ ਉਹ ਸੁਣਾ ਜਾਂਦੇ ਆ, ਖਰੀਆਂ ਜਿਹੜੀਆਂ ਜੀ ਉਹ ਸੁਣਾ ਜਾਂਦੇ ਆ। ਹੁਣ ਫਿਰ ਇੱਕ ਵਾਰੀ ਜਿਹੜੀ ਮੀਟਿੰਗ ਹੋਈ ਆ ਇੱਥੇ ਚੰਡੀਗੜ੍ਹ ਦੇ ਵਿੱਚ, ਜਿਹਦੇ ਵਿੱਚ SSPs ਤੇ ਡਿਪਟੀ ਕਮਿਸ਼ਨਰ ਸਾਰੇ ਸ਼ਾਮਲ ਸਨ, ਉਸ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਹੋਰੀ ਉਚੇਚੇ ਤੌਰ ਦੇ ਉੱਤੇ ਆਏ ਸੀ। ਉਹਨਾਂ ਨੇ ਇੱਕ ਵਾਰੀ ਫਿਰ ਅਫਸਰਾਂ ਨੂੰ ਜਿਹੜੀਆਂ ਜੀ ਇਹ ਗੱਲਾਂ ਸੁਣਾ ਦਿੱਤੀਆਂ ਕਿ 1.25 ਸਾਲ ਤੋਂ ਉੱਤੇ ਹੋ ਗਿਆ, 1.5 ਸਾਲ ਹੋ ਗਿਆ, ਤੁਸੀਂ ਅਜੇ ਵੀ ਨੀਲੀਆਂ ਪੱਗਾਂ ਦਾ ਖਹਿੜਾ ਨਹੀਂ ਛੱਡਦੇ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਕਾਂਗਰਸੀ ਨੇ, ਕਾਂਗਰਸੀ ਵਰਕਰ ਨੇ, ਕਾਂਗਰਸੀ ਆਗੂ ਨੇ, ਉਹਨਾਂ ਦੀ ਸੁਣਵਾਈ ਇਹ ਅਫਸਰ ਨਹੀਂ ਜਿਹੜਾ ਜੀ ਕਰਦੇ। ਉਹਨਾਂ ਨੇ ਕਿਹਾ ਕਿ ਅਫਸਰ ਅਜੇ ਵੀ, ਪੁਲਿਸ ਅਫਸਰ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਕਾਲੀ ਨੇਤਾਵਾਂ ਖਾਸ ਕਰਕੇ ਬਾਦਲਾਂ ਦੇ ਪ੍ਰਭਾਵ ਦੇ ਅਧੀਨ ਜਿਹੜਾ ਜੀ ਉਹ ਕੰਮ ਕਰ ਰਹੇ ਆ। ਉਹਨਾਂ ਨੇ ਕਿਹਾ ਕਿ ਅਫਸਰਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਸੱਤਾ ਬਦਲ ਚੁੱਕੀ ਹੋਈ ਆ, ਨੀਲੇ ਦਾ ਪ੍ਰਭਾਵ ਨਾ ਮੰਨਿਆ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਅਕਾਲੀ ਵਰਕਰਾਂ ਜਾਂ ਨੇਤਾਵਾਂ ਦੇ ਕੰਮ ਨਹੀਂ ਹੋਣੇ ਚਾਹੀਦੇ, ਪਰ ਕਾਂਗਰਸੀ ਵਰਕਰਾਂ ਨੂੰ ਅੱਖੋਂ ਪਰੋਖੇ ਜਿਹੜਾ ਉਹ ਨਹੀਂ ਕੀਤਾ ਜਾਣਾ ਚਾਹੀਦਾ। ਔਰ ਇਹ ਵੀ ਕਹਿ ਰਹੇ ਆ ਜਿਹੜੇ ਸੂਤਰ ਨੇ ਅੰਦਰ ਜਿਹੜੇ ਸਨ ਕਿ ਇੱਥੋਂ ਤੱਕ ਗੱਲ ਜਿਹੜੀ ਆ ਜੀ ਉਹ ਕਹਿ ਦਿੱਤੀ ਸੁਨੀਲ ਜਾਖੜ ਹੋਰਾਂ ਨੇ ਕਿ ਕਈ ਲੋਕ ਜਿਹੜੇ ਕੰਮ ਕਰਵਾਉਣ ਜਾਂਦੇ ਆ, ਜਦੋਂ ਉਹਨਾਂ ਦਾ ਕੰਮ ਨਹੀਂ ਹੁੰਦਾ ਤਾਂ ਉਹ ਇਹ ਤਾਨਾ ਮਾਰ ਕੇ ਉੱਠ ਕੇ ਜਿਹੜਾ ਜੀ ਉਹ ਚਲੇ ਜਾਂਦੇ ਆ ਵੀ ਠੀਕ ਹੈ ਫਿਰ ਅਸੀਂ ਬਾਦਲਾਂ ਤੋਂ ਫੋਨ ਕਰਵਾ ਦਾਂਗੇ, ਉਹਨਾਂ ਦੇ ਕਹੇ ਦੇ ਉੱਤੇ ਤਾਂ ਤੁਸੀਂ ਕੰਮ ਕਰੋਗੇ ਹੀ। ਉਹਨਾਂ ਨੇ ਕਿਹਾ ਕਿ ਇਹੋ ਜਿਹੇ ਹਾਲਾਤ ਜਿਹੜੇ ਆ ਜੀ ਉਹ ਲਗਾਤਾਰ ਬਣੇ ਹੋਏ ਆ। ਔਰ ਸੂਤਰ ਇਹ ਵੀ ਦੱਸਦੇ ਆ ਕਿ ਜਦੋਂ ਸੁਨੀਲ ਜਾਖੜ ਹੋਰਾਂ ਨੇ ਇਹ ਸਾਰਾ ਮਾਮਲਾ ਜਿਹੜਾ ਜੀ ਉਹ ਚੁੱਕਿਆ ਤਾਂ ਮੁੱਖ ਮੰਤਰੀ ਤੇ ਉਹਨਾਂ ਦੇ ਕੁਝ ਜਿਹੜੇ ਨੇੜਲੇ ਸੀਗੇ ਜੀ ਉਹ ਹੱਕੇ ਬੱਕੇ ਰਹਿ ਗਏ ਔਰ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕੋਈ ਜਵਾਬ ਜਿਹੜਾ ਜੀ
ਉਹ ਨਹੀਂ ਦਿੱਤਾ, ਪਰ ਸੁਨੀਲ ਜਾਖੜ ਆਪਣੀ ਗੱਲ ਜਿਹੜੀ ਸੀ ਉਹ ਖੜਕਾ ਕੇ ਟਿਕਾ ਕੇ ਇੱਕ ਵਾਰੀ ਫੇਰ ਕਹਿ ਗਏ। ਬਿਲਕੁਲ ਜੀ, ਗੱਲ ਤੇ ਉਹ ਕਹਿ ਜਾਂਦੇ ਆ, ਪਰ ਜਿਹੜਾ ਅਸਰ ਆ ਉਹ ਨਹੀਂ ਹੁੰਦਾ। ਤੇ ਅੱਗੇ ਆਪਾਂ ਬਠਿੰਡੇ ਹਾਈਵੇ ਦੀ ਗੱਲ ਕਰਦੇ ਹਾਂ, ਜਿਹੜੀ ਜ਼ਮੀਨ ਅਕਵਾਇਰ ਕੀਤੀ ਸੀ ਉਸ ਦੇ ਲਈ, ਉਸ ਦੇ ਵਿੱਚ ਬੜੀ ਕਾਲੀ ਵੰਡ ਸਾਹਮਣੇ ਆਈ। ਐਕਚੁਅਲੀ ਇਹੋ ਜਿਹੀ ਜਿਹੜੀ ਘਪਲੇਬਾਜ਼ੀ ਹੈ ਜੀ ਉਹ ਅਕਸਰ ਸਾਹਮਣੇ ਆਉਂਦੀ ਹੋਈ ਆ। ਹੁਸ਼ਿਆਰਪੁਰ ਦੇ ਵਿੱਚ ਜਿਹੜੀ ਜ਼ਮੀਨ ਅਕਵਾਇਰ ਹੋਈ ਸੀ ਉਹ ਕਿੱਡਾ ਵੱਡਾ ਘਪਲਾ ਸਭ ਦੇ ਜਿਹੜਾ ਜੀ ਉਹ ਸਾਹਮਣੇ, ਕਿੰਨੇ ਲੋਕ ਉਹਦੇ ਵਿੱਚ ਸ਼ਾਮਲ ਸੀਗੇ। ਇਹ ਬਠਿੰਡਾ ਅੰਮ੍ਰਿਤਸਰ ਜਿਹੜਾ ਨੈਸ਼ਨਲ ਹਾਈਵੇ ਬਣਿਆ ਉਹਦੇ ਵਾਸਤੇ ਅਕਵਾਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਦੀ ਵੰਡ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਕੀਤੇ ਜਾਣ ਦੀਆਂ ਹੁਣ ਗੱਲਾਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ। ਸਬ ਡਿਵੀਜ਼ਨਲ ਮੈਜਿਸਟ੍ਰੇਟ ਜਿਹੜੇ ਨੇ ਉਹਦੇ ਵੱਲੋਂ 18 ਸਤੰਬਰ 17 ਨੂੰ ਸੁਣਾਏ ਸਪਲੀਮੈਂਟਰੀ ਅਵਾਰਡ ਦੇ ਉੱਤੇ ਉਂਗਲਾਂ ਉੱਠ ਰਹੀਆਂ ਨੇ। ਇਹਦਾ ਮੁਆਵਜ਼ਾ ਫਿਲਹਾਲ ਵੰਡਿਆ ਜਾ ਰਿਹਾ ਜੀ। ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਵਾਸਤੇ ਅਕਵਾਇਰ ਕੀਤੀ ਗਈ ਜ਼ਮੀਨ ਦਾ ਜਿਹੜਾ 14 ਦੇ ਦੌਰਾਨ ਅਵਾਰਡ ਪਾਸ ਹੋਇਆ ਸੀਗਾ, ਉਹਦੇ ਵਿੱਚ ਸ਼ਹਿਰ ਦੇ ਲੋਕ ਜਿਹੜੀਆਂ ਗਲੀਆਂ ਦੇ ਪੈਸੇ ਵੀ ਲੈ ਗਏ, ਜਿਹੜੇ ਕਿ ਹੁਣ ਸਪਲੀਮੈਂਟਰੀ ਅਵਾਰਡ ਜਿਹੜਾ ਵੀ ਹੋਇਆ ਉਹਦੇ ਵਿੱਚ ਖੇਤੀਬਾੜੀ ਜ਼ਮੀਨ ਨੂੰ ਰਿਹਾਇਸ਼ੀ ਜਿਹੜੀ ਤੇ ਜਿਹੜੀ ਕਮਰਸ਼ੀਅਲ ਪ੍ਰਾਪਰਟੀ ਦਿਖਾ ਦਿੱਤਾ ਗਿਆ, ਵਪਾਰ ਨੂੰ ਰਿਹਾਇਸ਼ੀ ਬਣਾ ਦਿੱਤਾ ਗਿਆ। ਸਬ ਡਿਵੀਜ਼ਨ ਜਿਹੜੇ ਬਠਿੰਡਾ ਸਬ ਡਿਵੀਜ਼ਨ ਦੇ 8 ਪਿੰਡਾਂ ਨੂੰ ਸਪਲੀਮੈਂਟਰੀ ਅਵਾਰਡ ਤਹਿਤ ਮੁਆਵਜ਼ਾ ਜਿਹੜਾ ਜੀ ਉਹ ਦਿੱਤਾ ਗਿਆ। ਬਠਿੰਡਾ ਦੇ ਇੱਕ ਵਾਸੀ ਜਿਹੜਾ ਜੀ ਉਹਨਾਂ ਨੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਪਲੀਮੈਂਟਰੀ ਅਵਾਰਡ ਨੂੰ ਚੁਣੌਤੀ ਦਿੱਤੀ ਹੈ। ਮਾਮਲੇ ਦੀ ਸੁਣਵਾਈ ਅਗਸਤ ਦੇ ਵਿੱਚ 23 ਤਰੀਕ ਨੂੰ ਹੋਊਗੀ। ਇਸ ਮਾਮਲੇ ਦੇ ਵਿੱਚ ਵੱਡਾ ਵਿਤਕਰਾ ਇਹ ਹੈ ਕਿ ਜਿਹੜਾ ਮੁਆਵਜ਼ਾ ਪਹਿਲਾਂ ਪਾਸ ਹੋਇਆ ਸੀ ਉਹਨੂੰ ਨਜ਼ਰਅੰਦਾਜ਼ ਕਰਕੇ ਨਵੇਂ ਭਾਅ ਨਿਸ਼ਚਿਤ ਕਰ ਦਿੱਤੇ ਗਏ, ਜਦੋਂ ਕਿ ਕੌਮੀ ਸੜਕ ਅਥਾਰਟੀ ਨੇ ਇਸ ਤਰ੍ਹਾਂ ਕਰਨ ਤੋਂ ਵਰਜਿਆ ਸੀਗਾ। ਸਪਲੀਮੈਂਟਰੀ ਅਵਾਰਡ ਦੇ ਵਿੱਚ ਹਰ ਪਿੰਡ ਦਾ ਪੂਰਾ ਰਕਬਾ ਲਿਖ ਕੇ ਵੱਖੋ ਵੱਖਰੇ ਭਾਅ ਦੱਸੇ ਗਏ ਸੀਗੇ। ਨਵੇਂ ਅਵਾਰਡ ਦੇ ਵਿੱਚ ਜ਼ਮੀਨ ਦੀ ਕਿਸਮ ਤੇ ਮਾਲਕੀ ਦਾ ਕੋਈ ਜ਼ਿਕਰ ਨਹੀਂ, ਜਦੋਂ ਕਿ ਪਹਿਲੇ ਅਵਾਰਡ ਦੇ ਵਿੱਚ ਖਸਰਾ ਨੰਬਰ ਦੇ ਤਹਿਤ ਜ਼ਮੀਨ ਦੀ ਕਿਸਮ ਦੀ ਜਿਹੜੀ ਹੈ ਜੀ ਉਹ ਲਿਖੀ ਹੋਈ ਸੀਗੀ। ਬਾਲ ਮਹਿਕਮੇ ਦੇ ਵੱਲੋਂ ਅਮਰਗੜ੍ਹ ਦੀ ਸੜਕ ਦੇ ਨਾਲ ਲੱਗਦੀ ਜ਼ਮੀਨ ਤੇ ਕਿਤੇ ਵੀ ਕੋਈ ਘਰ ਨਾ ਹੋਣ ਦੇ ਬਾਵਜੂਦ ਪਿੰਡ ਦੇ 60 ਜਣਿਆਂ ਦੀ 5148 ਵਰਗ ਜਿਹੜੀ ਖੇਤੀ ਆ ਉਹਦੀ ਜ਼ਮੀਨ ਨੂੰ ਰਿਹਾਇਸ਼ੀ ਵਿਖਾ ਦਿੱਤਾ ਗਿਆ। 2662 ਗਜ ਨੂੰ ਜਿਹੜੀ ਕਮਰਸ਼ੀਅਲ ਪ੍ਰਾਪਰਟੀ ਦਿਖਾ ਦਿੱਤਾ ਗਿਆ। ਪਿੰਡ ਦੇ 28 ਜਣਿਆਂ ਤੋਂ ਸਿਰਫ 4 ਜਣਿਆਂ ਦੀ ਜ਼ਮੀਨ ਖੇਤੀਬਾੜੀ ਵਿਖਾਈ ਗਈ ਹੈ, ਜਦੋਂ ਕਿ ਹਕੀਕਤ ਜਿਹੜੀ ਹੈ ਜੀ ਉਹ ਕੁਝ ਹੋਰ ਦੱਸਦੀ ਹੈ। ਇਸ ਪਿੰਡ ਦੇ 53 ਵਿਅਕਤੀ ਜਿਹੜੇ ਜੀ ਮੁਆਵਜ਼ਾ ਲੈ ਗਏ। ਸਪਲੀਮੈਂਟਰੀ ਅਵਾਰਡ ਦੇ ਵਿੱਚ ਪਿੰਡ ਦੇ ਵਿੱਚ ਵਪਾਰਕ ਜ਼ਮੀਨ ਦਾ ਭਾਅ ਸਭ ਭੱਤਿਆ ਸਣੇ ਕਰੀਬ 42,000 ਰੁਪਇਆ ਪ੍ਰਤੀ ਗਜ ਜਿਹੜਾ ਜੀ ਉਹ ਦਿੱਤਾ ਗਿਆ, ਜਦ ਕਿ ਇੰਨਾ ਭਾਅ ਬਠਿੰਡੇ ਦੇ ਸ਼ਹਿਰ ਦੇ ਕਿਸੇ ਵੀ ਏਰੀਏ ਦੇ ਵਿੱਚ ਨਹੀਂ ਗਾ। ਇਹ ਰਲ ਮਿਲ ਕੇ ਜਿਹੜੇ ਆ ਜੀ ਉਹ ਅਫਸਰ ਖਾ ਗਏ ਆਪਣਾ ਹਿੱਸਾ ਪੱਤੀ ਜਿਹੜਾ ਸੀ ਉਹ ਰੱਖ ਕੇ। ਸੋ ਕਿੱਥੋਂ ਕਿਹੜੀ ਗੱਲ ਜਿਹੜੀ ਤੁਸੀਂ ਕਰੋਗੇ, ਹਰ ਸ਼ਾਖ ਤੇ ਉੱਲੂ ਬੈਠਾ ਹੈ, ਅੰਜ਼ਾਮੇ ਗੁਲਿਸਤਾਂ ਕਿਆ ਹੋਗਾ, ਉਹ ਹਾਲਾਤ ਬਣੇ ਹੋਏ। ਬਿਲਕੁਲ ਜੀ ਬਿਲਕੁਲ। ਤੇ ਅੱਗੇ ਆਪਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਜਾਂ ਕਿਸਾਨ ਹੋਏ ਜੇ ਕਰਜ਼ਾ ਮਾਫੀ ਦੇ ਚੱਕਰ ਦੇ ਵਿੱਚ, ਜਾਂ ਹੁਣ ਡਰੱਗ ਵਾਲੇ ਦੀ ਗੱਲ ਕਰ ਲਈਏ, ਕਿਹੜਾ ਦਿਨ ਆ ਜਿੱਦਣ ਇਹ ਓਵਰਡੋਜ਼ ਨਾਲ ਮੌਤਾਂ ਨਹੀਂ ਹੁੰਦੀਆਂ ਜਾਂ ਕਿਸਾਨ ਮੌਤਾਂ ਨਹੀਂ ਉਹਨਾਂ ਦੀਆਂ ਨਹੀਂ ਹੁੰਦੀਆਂ, ਤੇ ਇਸੇ ਤਰ੍ਹਾਂ ਓਵਰਡੋਜ਼ ਦੇ ਨਾਲ 2 ਹੋਰ ਮੌਤਾਂ ਹੋ ਗਈਆਂ। ਬਿਲਕੁਲ ਇੱਥੇ ਜਿਹੜੀਆਂ 12 ਦੇ ਚੈਨਲ ਨੇ ਉਹ ਰੂਟੀਨ ਦੇ ਵਿੱਚ ਇਹਨਾਂ ਮੌਤਾਂ ਨੂੰ ਜਿਹੜਾ ਜੀ ਉਹ ਲੈਣ ਲੱਗ ਗਏ, ਭਾਵ ਕਿ ਉਹਦੀ ਹੁਣ ਗੱਲ ਬਹੁਤੀ ਨਹੀਂ ਕਰਦੇ। ਕੁਝ ਸਮਾਂ ਪਹਿਲਾਂ ਇਹ ਮਾਮਲੇ ਜ਼ਰੂਰ ਮੁੱਖ ਪੰਨਿਆਂ ਦੇ ਉੱਤੇ ਉੱਭਰੇ ਸਨ, ਹੁਣ ਇਹ ਮੁੱਖ ਪੰਨਿਆਂ ਉਹ ਤਿਲਕਦੇ ਜਿਹੜਾ ਜੀ ਉਹ ਅਖੀਰਲੇ ਲਾਸਟ ਪੰਨਿਆਂ ਤੱਕ ਛੋਟੀ ਦੀ ਖਬਰ ਦੇ ਰੂਪ ਦੇ ਵਿੱਚ ਰਹਿ ਗਏ। ਠੀਕ ਉਸੇ ਤਰੀਕੇ ਨਾਲ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਰਜ਼ਾ ਦੇ ਥੱਲੇ ਆਏ ਕਿਸਾਨਾਂ ਦੀਆਂ ਮੌਤਾਂ ਨੇ, ਜਾਂ ਜਿਹੜੀਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਹਾਦਸੇ ਜਿਹੜੇ ਨੇ ਜਿਹਦੇ ਚ ਦਰਜਨ ਭਰ ਮੌਤਾਂ ਹੋ ਜਾਂਦੀਆਂ ਨੇ, ਉਹ ਕਿਤੇ ਹੈ ਹੀ ਨਹੀਂ, ਕਿਸੇ ਜਗ੍ਹਾ ਦੇ ਉੱਤੇ ਉਹਦਾ ਜ਼ਿਕਰ ਹੀ ਨਹੀਂਗਾ। ਕਿਸਾਨਾਂ ਦੀਆਂ ਮੌਤਾਂ ਉਸੇ ਤਰੀਕੇ ਦੇ ਨਾਲ ਜਾਰੀ ਨੇ। ਪੰਜਾਬ ਦੇ ਵਿੱਚ ਚਿੱਟੇ ਦਾ ਕਹਿਰ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਜਾਰੀ ਆ। 2 ਰੋਜ਼ ਲੋਕ ਜਿਹੜੇ ਆ ਜੀ ਉਹ ਮਰ ਰਹੇ ਆ। ਹੁਣ ਤਾਂ ਆਪਾਂ ਸਾਂਝਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਜੀ ਉਹ ਕਰੀ ਜਾ ਰਹੇ ਆ ਕਿ ਜਿਹੜੇ ਨਸ਼ਾ ਛੁਡਾਊ ਸੈਂਟਰ ਨੇ ਉਹਨਾਂ ਦੇ ਹਾਲਾਤ ਜਿਹੜੇ ਜੀ ਬਣੇ ਹੋਏ ਆ ਉਹ ਫੁੱਲ ਭਰੇ ਆ, ਉੱਥੇ ਵੇਟਿੰਗ ਲਿਸਟ ਜਿਹੜੀ ਆ ਜੀ ਉਹ ਚੱਲ ਰਹੀ ਆ। ਸਰਕਾਰ ਇਸ ਪਾਸੇ ਵੱਲ ਜਿਹੜਾ ਜੀ ਉਹ ਧਿਆਨ ਦੇਣ ਦੇ ਵਾਸਤੇ ਤਿਆਰ ਨਹੀਂ ਜੀ। 2 ਮੌਤਾਂ ਹੋਰ ਹੋਈਆਂ ਨੇ ਜੀ ਗੁਰਦਾਸਪੁਰ ਮਾਝੇ ਦੇ ਖੇਤਰ 'ਚ ਦੋਵੇਂ ਹੋਈਆਂ ਨੇ। ਗੁਰਦਾਸਪੁਰ ਦੇ ਵਿੱਚ ਸਰਾਵਾਂ ਪਿੰਡ ਦੇ ਵਿੱਚ ਇੱਕ ਵਿਅਕਤੀ ਜਿਹੜਾ ਸੀਗਾ ਰਵਿੰਦਰ ਸਿੰਘ, ਉਹਦੀ ਮੌਤ ਜਿਹੜੀ ਆ ਜੀ ਉਹ ਹੋਈ ਆ। ਇਹ ਟੀਕੇ ਵਗੈਰਾ ਜਿਹੜਾ ਜੀ ਉਹ ਲਾਉਂਦਾ ਸੀਗਾ। ਇਹਨੂੰ ਜਦੋਂ ਜ਼ਿਆਦਾ ਇਹਦੀ ਹਾਲਤ ਖਰਾਬ ਹੋ ਗਈ ਚੁੱਕ ਕੇ ਹਸਪੀਟਲ ਲਿਜਾਏ ਗਏ, ਜਿੱਥੇ ਇਹਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਧਾਰਾ 174 ਦੇ ਤਹਿਤ ਕੇਸ ਦਰਜ ਕਰਕੇ
ਕੰਮ ਨਿਬੇੜਤਾ ਜੀ। 174 ਹੀ ਆਉਂਦਾ। ਇਸੇ ਕਰਕੇ ਫਿਰ ਸਿਹਤ ਮੰਤਰੀ ਕਹਿੰਦੇ ਨਾ ਕਿ ਇੱਕੋ ਮੌਤ ਹੋਈ ਆ ਨਸ਼ੇ ਦੇ ਨਾਲ। ਗੋਇੰਦਵਾਲ ਸਾਹਿਬ ਦੇ ਨੇੜੇ ਪੈਂਦੇ ਪਿੰਡ ਫੈਲੋਕੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਦੂਜੀ ਮੌਤ ਜਿਹੜੀ ਹੈ ਜੀ ਉਹ ਹੋਈ ਆ। ਹਲਕਾ ਖਡੂਰ ਸਾਹਿਬ ਦੇ ਪਿੰਡ ਫੈਲੋਕੇ ਦਾ ਕਸ਼ਮੀਰ ਸਿੰਘ ਦਾ ਮੁੰਡਾ ਜਿਹੜਾ ਸੀ ਰਮੇਸ਼ ਸਿੰਘ 32 ਸਾਲਾਂ ਦਾ ਸੀਗਾ। ਇਹ ਵੀ ਟੀਕੇ ਲਾਉਂਦਾ ਸੀਗਾ। ਉਹਦੀ ਘਰ ਵਾਲੀ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਆਪਣੇ 3 ਦੋਸਤਾਂ ਦੇ ਨਾਲ ਮਿਲ ਕੇ ਉਹਨੇ ਟੀਕਾ ਜਿਹੜਾ ਲਾਇਆ ਸੀਗਾ। ਘਰ ਆਉਂਦਿਆਂ ਉਹਦੀ ਤਬੀਅਤ ਖਰਾਬ ਹੋ ਗਈ ਤੇ ਨਾਲ ਦੀ ਨਾਲ ਉਹਦੀ ਮੌਤ ਜਿਹੜੀ ਸੀ ਉਹ ਹੋ ਗਈ। ਪੁਲਿਸ ਉਹੀ ਜਾਂਚ ਜਿਹੜੀ ਹੈ ਜੀ ਉਹ ਕਰ ਰਹੀ ਹੈ ਤੇ 174 ਦੇ ਤਹਿਤ ਕਾਰਵਾਈ ਜਿਹੜੀ ਉਹ ਕਰਤੀ ਜਾਊਗੀ। 174 ਜਿਹੜੀ ਹੈ ਜੀ ਉਹ ਹੋ ਜਾਂਦੀ ਹੈ ਜਾਂ ਤਾਂ ਜਿਹੜੀ ਜੀ ਖੁਦਕੁਸ਼ੀ ਕਰ ਗਿਆ ਬੰਦਾ ਤੇ ਜਾਂ ਜਿਹੜੀ ਹੈ ਜੀ ਆਪਣੀ ਮੌਤ ਮਰ ਗਿਆ। ਇਹਨੂੰ ਸ਼ਾਮਲ ਹੀ ਨਹੀਂ ਕੀਤਾ ਜਾ ਰਿਹਾ ਜਿਹੜੀਆਂ ਨਸ਼ੇ ਦੇ ਨਾਲ ਹੋ ਰਹੀਆਂ ਮੌਤਾਂ, ਜਿਹਦੇ ਕਰਕੇ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਜੀ ਉਹ ਡਾਟਾ ਨਹੀਂ ਮਿਲ ਰਿਹਾ ਕਿ ਕਿਸ ਜਗ੍ਹਾ ਦੇ ਉੱਤੇ ਕਿੰਨੀਆਂ ਮੌਤਾਂ ਹੋਈਆਂ। ਦਬਾ ਦਿੱਤੀਆਂ ਜਾਂਦੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।